वाहिगुरू जी का खालसा वाहिगुरू जी की फतेह। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਚੋਂ ਜੁੜੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ SGPC ਬਾਰੇ ਗੱਲਬਾਤ ਕੀਤੀ ਹੈਗੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਜਨਰਲ ਇਜਲਾਸ 13 ਤਰੀਕ ਨੂੰ ਹੋਇਆ ਤੇ ਦੁਬਾਰਾ ਜਿਹੜੇ ਗੋਬਿੰਦ ਸਿੰਘ ਲੌਂਗੋਵਾਲ ਹੈਗੇ ਆ ਉਹਨਾਂ ਨੂੰ ਪ੍ਰਧਾਨ ਚੁਣਿਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਇਸ ਵਕਤ ਜਦੋਂ ਅਸੀਂ ਦੇਖਦੇ ਹਾਂ SGPC ਦੀ ਜਿਹੜੀ ਕਾਰਗੁਜ਼ਾਰੀ ਹੈਗੀ ਹੈ ਉਹਦੇ ਤੇ ਕਈ ਤਰ੍ਹਾਂ ਦੇ ਸਵਾਲ ਉੱਠਦੇ ਨਜ਼ਰ ਆਉਂਦੇ ਨੇ। ਵਿਰੋਧੀਆਂ ਵੱਲੋਂ ਵੀ, ਸਿੱਖ ਸਫਾਂ ਦੇ ਵਿੱਚੋਂ ਵੀ ਇਸ ਸਾਰੇ ਪਾਰਟ ਦੀ ਜਿਹੜੀ ਵਰਕਿੰਗ ਹੈਗੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤੇ ਉਹਦੇ ਤੇ ਬਾਦਲ ਪਰਿਵਾਰ ਦਾ ਜਿਸ ਹਿਸਾਬ ਦਾ ਕੰਟਰੋਲ ਹੈਗਾ ਉਹਦੇ ਤੇ ਸਵਾਲ ਉਠਾਏ ਜਾਂਦੇ ਨੇ। ਪਰ SGPC ਦੀ ਜਿਹੜੀ ਕਾਰਗੁਜ਼ਾਰੀ ਹੈਗੀ ਹੈ ਉਹ ਧਰਮ ਪ੍ਰਚਾਰ ਦੇ ਖਿੱਤੇ ਦੇ ਵਿੱਚ ਹੋਵੇ ਜਾਂ ਖਾਸ ਤੌਰ ਤੇ ਜਦੋਂ ਅਸੀਂ ਸਿੱਖ ਇਤਿਹਾਸ ਦੇ ਨਾਲ ਛੇੜਛਾੜ ਦੀ ਗੱਲ ਕਰਦੇ ਹਾਂ ਤਾਂ ਉਹਦੇ ਤੇ ਵੀ ਇੱਕ ਵੱਡਾ ਸਵਾਲੀਆ ਨਿਸ਼ਾਨ ਲੱਗਦਾ ਹੈ। ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਿਆ ਜਦੋਂ 11ਵੀਂ 12ਵੀਂ ਦੀਆਂ ਕਿਤਾਬਾਂ ਦਾ ਮਸਲਾ ਆਇਆ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਕਿ ਸਿੱਖ ਇਤਿਹਾਸ ਦੇ ਨਾਲ ਛੇੜਛਾੜ ਕੀਤੀ ਜਾ ਰਹੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੈਨਲ ਵੀ ਇਹਦੇ ਤੇ ਬਣਾਇਆ ਗਿਆ, ਨੁਮਾਇੰਦੇ ਵੀ ਇਹਦੀ ਜਾਂਚ ਦੇ ਲਈ ਜਿਹੜੇ ਹੈਗੇ ਆ ਉਹ ਦਿੱਤੇ ਗਏ, ਬਟ ਬਾਅਦ ਦੇ ਵਿੱਚ ਉਹ ਬੈਕ ਆਫ ਕਰ ਲਿਆ ਗਿਆ। ਤਾਂ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਇਤਿਹਾਸ ਦੇ ਨਾਲ ਜਿਹੜੀ ਇਹ ਛੇੜਛਾੜ ਹੋ ਰਹੀ ਹੈ ਉਹਦੇ ਤੇ ਕੀ ਕਾਰਵਾਈ ਕਰ ਰਹੀ ਹੈ ਤੇ ਕੀ ਉਹ ਕਾਰਗਰ ਹੈਗੀ ਹੈ, ਸੁਹਿਰਦਤਾ ਨਾਲ ਯਤਨ ਕੀਤੇ ਜਾ ਰਹੇ ਨੇ ਜਾਂ ਨਹੀਂ? ਅੱਜ ਦੀ ਹੀ ਖਬਰ ਹੈਗੀ ਹੈ ਵੀ ਮਹਾਨ ਕੋਸ਼ ਜਿਹੜਾ ਭਾਈ ਕਾਹਨ ਸਿੰਘ ਨਾਭਾ ਵੱਲੋਂ ਲਿਖਿਆ ਗਿਆ ਸੀ ਉਹਦੇ ਵਿੱਚ ਜਿਹੜੀਆਂ ਗਲਤੀਆਂ ਹੈਗੀਆਂ ਨੇ, ਉਣਤਾਈਆਂ ਹੈਗੀਆਂ ਨੇ, ਨਵੇਂ ਪ੍ਰਿੰਟ ਦੇ ਵਿੱਚ ਆਈਆਂ ਹੈਗੀਆਂ ਨੇ ਤੇ ਉਹਦੇ ਵਿੱਚ ਵੀ ਜਿਹੜੀ ਇੱਕ ਮਾਹਿਰ ਹੈਗੇ ਆ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਦੇ ਜਿਹੜੇ ਐਕਸਪਰਟਸ ਨੇ ਜਾਂ ਉੱਥੋਂ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਬਲੇਮ ਕੀਤਾ ਕਿ ਇਹਦੀਆਂ ਜਿਹੜੀਆਂ ਗਲਤੀਆਂ ਹੈਗੀਆਂ ਨੇ ਉਹਦੇ ਪਿੱਛੇ ਉਹ ਜ਼ਿੰਮੇਵਾਰ ਨੇ। ਪਰ ਮੁੱਕਦੀ ਗੱਲ ਇੱਥੇ ਹੈਗੀ ਹੈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਇਸ ਸਾਰੇ ਪਾਰਟ ਨੂੰ ਮੁੱਖ ਰੱਖਦਿਆਂ ਹੋਇਆਂ, ਸਿੱਖ ਇਤਿਹਾਸ ਦੇ ਮਾਮਲੇ ਨੂੰ ਮੁੱਖ ਰੱਖਦਿਆਂ ਹੋਇਆਂ ਜਿੱਥੇ ਵੀ ਜੋ ਵੀ ਯਤਨ ਕੀਤੇ ਜਾ ਸਕਦੇ ਨੇ ਉਹ ਕਰਨੇ ਬਣਦੇ ਨੇ। ਪਰ ਉਹ ਕਿਤੇ ਨਾ ਕਿਤੇ ਉਹਦੇ ਵਿੱਚ ਕਮੀ ਪੇਸ਼ੀ ਸਾਡੇ ਸਾਹਮਣੇ ਨਜ਼ਰ ਆਉਂਦੀ ਹੈ। ਸੋ ਜਿੱਥੇ ਅਸੀਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਨਾਲ ਗੱਲਬਾਤ ਕਰਾਂਗੇ ਉੱਥੇ ਹੀ ਜਿਹੜਾ ਬਰਗਾੜੀ ਮੋਰਚਾ ਚੱਲ ਰਿਹਾ ਉਹਦੀ ਵੀ ਅਪਡੇਟ ਲਵਾਂਗੇ। ਇਹ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਅਕਾਲੀ ਦਲ ਅੰਮ੍ਰਿਤਸਰ ਦੇ ਉੱਘੇ ਆਗੂ ਪ੍ਰੋਫੈਸਰ ਮਹਿੰਦਰਪਾਲ ਸਿੰਘ ਸਾਡੇ ਨਾਲ ਪਟਿਆਲਾ ਤੋਂ ਫੋਨ ਲਾਈਨ ਤੇ ਬਣੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਪ੍ਰੋਫੈਸਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰਵੀਰ ਸਿੰਘ ਜੀ। ਪ੍ਰੋਫੈਸਰ ਸਾਹਿਬ, ਸ਼ੁਰੂਆਤ ਕਰੀਏ SGPC ਦੀ ਜਿਹੜੀ ਜਨਰਲ ਇਜਲਾਸ ਹੋਇਆ ਉਹਦੇ ਤੋਂ। ਨਵੇਂ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਮੁੜ ਇਲੈਕਟ ਕੀਤਾ ਗਿਆ, ਦੁਬਾਰਾ ਉਹਨਾਂ ਨੂੰ ਪ੍ਰਧਾਨ ਚੁਣਿਆ ਗਿਆ। ਸੋ ਓਵਰਆਲ ਜਿਹੜੀ ਕਾਰਗੁਜ਼ਾਰੀ ਹੈਗੀ ਹੈ ਇਹ ਸਾਰੇ ਪਾਰਟ ਦੇ ਉੱਤੇ ਤੇ ਖਾਸ ਤੌਰ ਤੇ ਜਦੋਂ ਅਸੀਂ ਸਿੱਖ ਇਤਿਹਾਸ ਦੇ ਨਾਲ ਛੇੜਛਾੜ ਦੀ ਗੱਲ ਕਰਦੇ ਹਾਂ ਉਹਦੇ ਤੇ SGPC ਨੇ ਕੀ ਕੋਈ ਕਾਰਵਾਈ ਜਿਹੜੀ ਕੀਤੀ ਹੈਗੀ ਹੈ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਜਿਹੜਾ ਅਪੁਆਇੰਟਮੈਂਟਸ ਵੀ ਹੁੰਦੀਆਂ ਨੇ, ਪੈਨਲ ਬਣਾਏ ਜਾਂਦੇ ਨੇ, ਇਨਕੁਆਇਰੀ ਦੀ ਗੱਲ ਹੁੰਦੀ ਹੈ, ਪਰ ਗੱਲ ਜਿਹੜੀ ਹੈਗੀ ਹੈ ਉਹ ਜਿਉਂ ਦੀ ਤਿਉਂ ਅੰਤ ਦੇ ਵਿੱਚ ਸਾਹਮਣੇ ਆਉਂਦੀ ਹੈ। ਦੇਖੋ, ਜਿਹੜਾ ਜਨਰਲ ਇਜਲਾਸ ਉਹ ਸਭ ਨੂੰ ਪਤਾ ਹੈ ਸਿੱਖਾਂ ਨੂੰ ਕਿ ਨਵੰਬਰ ਦੇ ਮਹੀਨੇ ਵਿੱਚ ਹਰ ਸਾਲ ਹੁੰਦਾ ਹੈ ਤੇ ਅਗਲਾ ਪ੍ਰਧਾਨ ਜਿਹੜਾ ਉਹ ਚੁਣ ਲਿਆ ਜਾਂਦਾ ਹੈ। ਇਹਦੇ ਵਿੱਚ ਵੀ ਸਾਨੂੰ ਕੋਈ ਇਤਰਾਜ਼ ਨਹੀਂ ਕਿ ਉਹ ਜਿਹੜਾ ਹੈ ਬਹੁ ਗਿਣਤੀ ਚੁਣੇ ਹੋਏ ਮੈਂਬਰਾਂ ਦੀ ਉਹ ਬਾਦਲ ਪਰਿਵਾਰ ਦੇ ਨਾਲ ਚੱਲ ਰਹੇ ਨੇ ਤੇ ਉਹਨਾਂ ਨੇ ਜੋ ਹੁਕਮ ਮਿਲਿਆ ਸੁਖਬੀਰ ਦਾ ਤੇ ਉਹਨਾਂ ਨੇ ਫਿਰ ਉਹਦੇ ਮੁਤਾਬਕ ਹੀ ਲੌਂਗੋਵਾਲ ਨੂੰ ਦੁਬਾਰਾ ਪ੍ਰਧਾਨ ਦੇ ਵਿੱਚ ਹਾਂ ਮਿਲਾਈ ਹੈ। ਗੱਲ ਇਹ ਹੈ ਕਿ ਇਹ ਨਿਗਾਰ ਜਿਹੜਾ ਸੋਚ ਰਹੇ ਨੇ ਸਿੱਖ ਅੱਜ, ਉਹ ਜਿਹੜਾ ਜਨਰਲ ਇਜਲਾਸ ਹੁਣ ਹੋਇਆ ਹੈ ਇਸ ਤੋਂ ਇਹ ਸਿੱਧ ਹੋ ਗਿਆ ਕਿ ਹਜੇ ਨਿਗਾਰ ਵੱਲ ਨੂੰ ਤੁਰਨ ਦਾ ਜਿਹੜਾ ਇਹਨਾਂ ਦਾ ਬਾਦਲਾਂ ਦਾ ਕਦਮ ਸੀ, ਜਾਂ ਦੂਜੇ ਪਾਸੇ ਮੈਂ ਇਹ ਕਹਿ ਦੇਵਾਂ
ਕਿ ਸਿੱਖਾਂ ਨੂੰ ਖਤਮ ਕਰਨ ਦਾ ਜਾਂ ਸਿੱਖੀ ਨੂੰ ਖਤਮ ਕਰਨ ਦਾ ਜਿਹੜਾ ਇਹਨਾਂ ਨੇ ਇੱਕ ਜਿੰਮਾ ਲਿਆ ਹੋਇਆ ਹੈ, ਉਸ ਨੂੰ ਕੰਟੀਨਿਊ ਦੇਖਿਆ ਗਿਆ ਹੈ ਜਨਰਲ ਇਜਲਾਸ ਦੇ ਵਿੱਚ। ਜੀ ਕੋਈ ਤਰੀਕਾ ਨਹੀਂ ਅਪਣਾਇਆ ਗਿਆ। ਹਾਂ, ਇੱਕ ਇਹਨਾਂ ਦੀ ਸਫਲਤਾ ਹੈ ਜਿਹੜੀ ਕਿ ਸਿੱਖਾਂ ਦੀ ਅਸਫਲਤਾ ਹੈ ਕਿ 153 ਮੈਂਬਰਾਂ ਚੋਂ ਕਿਸੇ ਨੇ ਵੀ ਲੌਂਗੋਵਾਲ ਦੇ ਦੁਬਾਰਾ ਬਣਨ ਦਾ ਵਿਰੋਧ ਨਹੀਂ ਕੀਤਾ। ਇਹ ਗੱਲ ਮੈਂ ਤਾਂ ਕਹਿ ਰਿਹਾ ਹਾਂ ਕਿ ਪਿਛਲੇ ਸਮੇਂ ਦੇ ਵਿੱਚ ਟਕਸਾਲੀ ਅਕਾਲੀਆਂ ਵੱਲੋਂ ਦੇ ਨਾਮ ਹੇਠ ਕੁਝ ਬਗਾਵਤਾਂ ਸਾਹਮਣੇ ਆਈਆਂ ਸੀ ਪਾਰਟੀ ਦੇ ਵਿੱਚੋਂ, ਬਾਦਲ ਪਾਰਟੀ ਜਾਂ ਬਾਦਲ ਪਰਿਵਾਰ ਦੇ ਵਿੱਚੋਂ ਜੀ। ਪਰ ਜਿਹੜਾ ਜਨਰਲ ਇਜਲਾਸ ਹੋਇਆ ਉਹਦੇ ਵਿੱਚ ਜੋ ਸੁਖਬੀਰ ਨੇ ਚੈਲੰਜ ਕੀਤਾ, ਚਾਹੇ ਉਹ ਬ੍ਰਹਮਪੁਰਾ ਸਾਹਿਬ ਹੋਣ, ਚਾਹੇ ਉਹ ਅਜਨਾਲਾ ਸਾਹਿਬ ਹੋਣ, ਚਾਹੇ ਸ਼ੇਖਮਾ ਸਾਹਿਬ ਹੋਣ, ਚਾਹੇ ਘੁਬਾਇਆ ਸਾਹਿਬ ਹੋਣ, ਚਾਹੇ ਸੁਖਦੇਵ ਸਿੰਘ ਜੀ ਢੀਂਡਸਾ ਸਾਹਿਬ ਵੀ ਹੋਣ, ਉਹਨੇ ਇੱਕ ਚੈਲੰਜ ਕੀਤਾ ਕਿ ਜੇ ਤੁਹਾਡੇ 'ਚ ਹਿੰਮਤ ਹੈ ਤਾਂ ਇਹਨਾਂ 'ਚੋਂ ਕੁਝ ਮੈਂਬਰ ਤੋੜ ਕੇ ਦਿਖਾਓ ਜਾਂ ਆਪਣਾ ਕੋਈ ਪ੍ਰਧਾਨ ਖੜਾ ਕੇ ਦਿਖਾਓ। ਜੇ ਤੁਸੀਂ ਆਪਣੇ ਆਪ ਨੂੰ ਟਕਸਾਲੀ ਕਹਿੰਦੇ ਹੋ, ਪੁਰਾਣੇ ਕਹਿੰਦੇ ਹੋ, ਜ਼ਿਆਦਾ ਕੰਮ ਕਰਨ ਵਾਲੇ ਕਹਿੰਦੇ ਹੋ, ਸੋ ਉਹ ਚੀਜ਼ ਵੀ ਸਾਹਮਣੇ ਆਈ ਹੈ ਕਿ ਉਹਨਾਂ ਦੇ ਪੱਲੇ ਵੀ ਕੁਝ ਨਹੀਂ ਹੈਗਾ। ਜਿਹੜਾ ਬੰਦਾ ਸੈਂਟਰ ਨਾਲ ਸਮਝੌਤਾ ਕਰਕੇ ਸੁਖਬੀਰ ਤੇ ਉਹਦਾ ਫਾਦਰ ਤੇ ਮਜੀਠੀਆ ਤੇ ਇਹਨਾਂ ਦੀ ਜੁੰਡਲੀ ਜਿਹੜੀ ਲੰਬੇ ਸਮੇਂ ਤੋਂ ਚਲੀ ਆ ਰਹੀ ਆ, ਉਹ ਮੋਹਰ ਜਨਰਲ ਇਜਲਾਸ ਵਿੱਚ ਦਿਖੀ ਹੈ। ਉਸ ਤੋਂ ਬਾਅਦ ਜਿਹਨਾਂ ਨੂੰ ਇਹ ਸਿੰਘ ਸਾਹਿਬ ਕਹਿੰਦੇ ਨੇ, ਉਹ ਦੇਖੋ ਕਿਵੇਂ ਸਾਰਾ ਕੁਝ ਵੀਡੀਓ ਦੇ ਵਿੱਚ ਆਉਂਦਾ ਹੈ। ਉਹ ਇੱਕ ਇਹਨਾਂ ਦੀ ਆਪਣੀ ਹੀ ਮੈਂਬਰ ਕਿਰਨਜੋਤ ਕੌਰ, ਜਿਹੜੀ ਕਿ 2 ਵਾਰ ਜਨਰਲ ਸਕੱਤਰ ਵੀ ਰਹਿ ਚੁੱਕੀ ਹੈ, ਉਹਦੇ ਹੱਥ ਚੋਂ ਮਤਲਬ ਕਿ ਉਹਦੇ ਬੋਲਦਿਆਂ ਹੋਇਆਂ ਨੂੰ ਉਹ ਮਾਈਕ ਖੋਹ ਰਹੇ ਨੇ। ਤੇ ਜਿਹੜੇ ਤਖਤ ਜਥੇਦਾਰ ਸਾਹਿਬ 5 ਬੈਠੇ ਨੇ ਤੇ 5 ਤੋਂ ਇੱਕ ਵੀ ਨਹੀਂ ਉੱਠ ਕੇ ਕਹਿੰਦਾ ਵੀ ਮੈਂ ਅਕਾਲ ਤਖਤ ਦਾ ਜਾਂ ਦੂਜੇ ਤੀਜੇ ਤਖਤ ਸਾਹਿਬ ਦਾ ਜ਼ਿੰਮੇਵਾਰ ਅਧਿਕਾਰੀ ਹਾਂ ਜੀ, ਤੇ ਮੈਂ ਤੁਹਾਡੀ ਕਿਵੇਂ ਹਿੰਮਤ ਪੈਗੀ ਵੀ ਆਪਣਾ ਮਾਈਕ ਲੈ ਕੇ ਜਾਣ ਦੀ। ਇਹ ਵੀ ਸ਼ੋਅ ਕਰਦਾ ਹੈ ਕਿ ਜਿਹੜਾ ਨਿਗਾਰ ਹੈ ਉਹ ਉੱਪਰ ਤੋਂ ਲੈ ਕੇ ਹੇਠਾਂ ਤੱਕ ਸਭ ਜਗ੍ਹਾ ਚੱਲ ਰਿਹਾ ਹੈ। ਮੈਨੂੰ ਤਾਂ ਜਨਰਲ ਇਜਲਾਸ ਚੋਂ ਹਰ ਵਾਰ ਦੀ ਤਰ੍ਹਾਂ ਇਹੀ ਦਿਖਿਆ ਕਿ ਹਜੇ ਸਿੱਖਾਂ ਦਾ ਨਿਗਾਰ ਜਾਰੀ ਹੈ, ਸਿੱਖਾਂ ਨੇ ਗੁਲਾਮੀ ਸਵੀਕਾਰ ਕਰ ਲਈ ਹੈ ਤੇ ਸੁਖਬੀਰ ਜਿਹੜਾ ਹੈ ਉਹ ਦਿੱਲੀ ਤੇ ਨਾਗਪੁਰ ਦੇ ਇਸ਼ਾਰਿਆਂ ਤੇ ਹਜੇ ਹੋਰ ਸਿੱਖੀ ਦਾ ਘਾਣ ਕਰਨ ਲਈ ਚੱਲ ਰਿਹਾ ਹੈ ਜੀ। ਤੇ ਜਿਵੇਂ ਮੈਂ ਸਿੱਖ ਇਤਿਹਾਸ ਦੇ ਹਵਾਲੇ ਨਾਲ ਗੱਲ ਕੀਤੀ ਹੈ, ਸਿਲੇਬਸ ਦੀ ਗੱਲ ਕੀਤੀ ਹੈ, ਤੇ ਇਹ ਸਾਰੇ ਪਾਰਟ ਦੇ ਵਿੱਚ ਜਿਹੜੀ SGPC ਦੀ ਕਾਰਗੁਜ਼ਾਰੀ ਹੈਗੀ ਹੈ ਉਹਦਾ ਤੁਸੀਂ ਕਿਵੇਂ ਮੁਲਾਂਕਣ ਕਰਦੇ ਹੋ? ਕੀ ਤੁਹਾਨੂੰ ਲੱਗਦਾ ਹੈ ਕਿ SGPC ਵੱਲੋਂ ਸੁਹਿਰਦਤਾ ਨਾਲ ਕੋਈ ਕਦਮ ਚੁੱਕਿਆ ਗਿਆ ਹੈ ਇਸ ਨੂੰ? ਜੀ ਬਿਲਕੁਲ, ਸੌਰੀ ਮੈਂ ਵਿੱਚ ਬੋਲਿਆ, ਤੁਹਾਡੀ ਗੱਲ ਨਾਲ ਮੈਂ ਸੁਣ ਲਈ ਸੀ ਪਹਿਲਾਂ ਕਿ ਜਿਹੜਾ ਸਿੱਖ ਇਤਿਹਾਸ ਨਾਲ ਨੂੰ ਵਿਗਾੜ ਕੇ ਬੱਚਿਆਂ ਦੇ ਸਾਹਮਣੇ ਰੱਖਣ ਦੀ ਗੱਲ ਹੈ, ਉਹਦੇ ਕਈ ਪੱਖ ਨੇ। ਅਸਲ ਵਿੱਚ ਇਹ ਪੱਖ ਇਹ ਹੈ ਕਿ ਜਿਹੜੀ ਕੌਮ ਨੂੰ ਖਤਮ ਕਰਨਾ ਹੁੰਦਾ ਹੈ ਉਹਦੀ ਐਜੂਕੇਸ਼ਨ ਜਿਹੜੀ ਹੈ ਉਸ ਤੋਂ ਖੋਹ ਲਈ ਜਾਂਦੀ ਹੈ। ਹੁਣ ਸਿੱਖਾਂ ਦੀ ਇੱਕ ਵਿਰਾਸਤ ਹੈ ਜਿਹੜੀ ਕਿਤੇ ਕਿਤੇ ਇਤਿਹਾਸ ਵਿੱਚ ਸਾਂਭੀ ਪਈ ਹੈ ਤੇ ਉਹ ਅੱਗੇ ਬੱਚਿਆਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਸਰਕਾਰਾਂ ਦੀ ਵੀ ਹੈਗੀ ਹੈ, ਸਕੂਲ ਬੋਰਡਾਂ ਦੀ ਵੀ ਹੈਗੀ ਹੈ, ਯੂਨੀਵਰਸਿਟੀ ਬੋਰਡ ਦੀ ਵੀ ਹੈਗੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਉਹਨਾਂ ਤੋਂ ਜ਼ਿਆਦਾ ਹੈ, ਕਿਉਂਕਿ ਇਹ ਇਸ ਮਕਸਦ ਲਈ ਬਣੀ ਹੈ। ਪਰ ਜਿਹੜਾ ਮੈਂ ਤੁਹਾਨੂੰ ਨਿਗਾਰ ਦੀ ਗੱਲ ਕੀਤੀ ਹੈ ਉਹੀ ਪੈਰਾਮੀਟਰ ਇੱਥੇ ਵੀ ਆਉਂਦਾ ਹੈ ਕਿ ਜੇਕਰ ਬਾਦਲ ਪਰਿਵਾਰ ਦੀ ਸਰਕਾਰ ਹੋਵੇ, ਉਸ ਵਕਤ ਕੋਈ ਗਲਤੀ ਕੀਤੀ ਹੋਵੇ ਤਾਂ ਜਿਹੜੇ ਆ ਜਥੇਦਾਰ ਨੇ ਇਹ ਬਿਲਕੁਲ ਚੁੱਪ ਰਹਿੰਦੇ ਨੇ। ਨਿਗਾਰ ਤਾਂ ਨਿਗਾਰ ਹੀ ਹੈ, ਗਲਤੀ ਤਾਂ ਗਲਤੀ ਹੀ ਹੈ। ਬਹੁਤ ਐਸੀਆਂ ਕਿਤਾਬਾਂ ਉਸ ਵਕਤ ਵੀ ਸਾਹਮਣੇ ਆਈਆਂ ਜਦੋਂ ਬਾਦਲ ਪਰਿਵਾਰ ਦਾ ਸਰਕਾਰ ਤੇ ਕਬਜ਼ਾ ਸੀ ਜਾਂ ਸਰਕਾਰ ਚਲਾ ਰਹੇ ਸੀ ਕਿਸੇ ਵੀ ਚੀਜ਼ ਤੇ। ਉਸ ਵਕਤ ਤਾਂ ਇਹ ਸਾਰੇ ਬੋਲੇ ਨਹੀਂ ਹਨ। ਹੁਣ ਇਹ ਕਿਉਂ ਬੋਲ ਰਹੇ ਨੇ? ਮਤਲਬ ਕਹਿਣ ਤੋਂ ਇੰਨਾ ਅਹਿਮ ਵਿਸ਼ਾ ਵੀ ਘਟੀਆ ਰਾਜਨੀਤੀ ਦੇ ਭੇਡ ਚੜਾਇਆ ਜਾ ਰਿਹਾ। ਮੈਂ ਇਹ ਨਹੀਂ ਕਹਿੰਦਾ ਕਿ ਸਰਕਾਰ ਨੇ ਜੇ ਗਲਤੀ ਕੀਤੀ ਹੈ ਤਾਂ ਉਹਨੂੰ ਨਹੀਂ ਪੁਆਇੰਟ ਆਊਟ ਕਰਨਾ ਚਾਹੀਦਾ, ਉਹਨੂੰ ਪੁਆਇੰਟ ਆਊਟ ਕਰਨਾ ਚਾਹੀਦਾ ਹੈ। ਪਰ ਮੈਂ ਉਚੇਚੇ ਤੌਰ ਤੇ ਇਸੇ ਗੱਲ ਕਹਿਣਾ ਕਿ ਸਰਦਾਰ ਸਤਿਕਾਰਯੋਗ ਇਤਿਹਾਸਕਾਰ ਸਰਦਾਰ ਡਾਕਟਰ ਕਿਰਪਾਲ ਸਿੰਘ ਜੀ ਨੇ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਪ੍ਰੋਜੈਕਟਾਂ ਦੇ ਵਿੱਚੋਂ ਇੱਕਦਮ ਪਾਸੇ ਕਰ ਦਿੱਤਾ ਹੈ, ਉਹਦੇ ਨਾਲ ਸਿੱਖਾਂ ਦਾ ਜਿਹੜਾ ਮੌਜੂਦਾ ਸਮਾਂ ਹੈ ਉਹ ਮਤਲਬ ਕਹਿਣ ਤੋਂ ਰੱਬ ਆਸਰੇ ਹੀ ਚੱਲ ਰਿਹਾ ਹੈ। ਇੰਨਾ 94 ਸਾਲ ਉਹਨਾਂ ਦੀ ਉਮਰ ਹੈ
ਉਹਨਾਂ ਨੇ ਸਿੱਖ ਇਤਿਹਾਸ ਦੇ ਉੱਤੇ ਬੇਅੰਤ ਕੰਮ ਕੀਤਾ ਹੈ। ਉਹਨਾਂ ਨਾਲ ਬੈਠ ਕੇ ਪਿਆਰ ਨਾਲ ਗੱਲ ਕਰਨੀ ਚਾਹੀਦੀ ਸੀ। ਜੇਕਰ ਉਹ ਜਿਹੜੀ ਗਲਤੀ ਹੋਈ ਹੈ ਉਹਨੂੰ ਸਾਹਮਣੇ ਰੱਖ ਕੇ ਸਵੀਕਾਰ ਨਾ ਕਰਦੇ ਜਾਂ ਉਹਨੂੰ ਦੁਰਸਤ ਕਰਨ ਦੀ ਗੱਲ ਨਾ ਕਰਦੇ, ਫਿਰ ਤਾਂ ਕੋਈ ਐਕਸ਼ਨ ਲੈਣਾ ਬਣਦਾ ਸੀ। ਪਰ ਉਹਨਾਂ ਦੀ ਜ਼ਿੰਦਗੀ ਭਰ ਦੀ ਕਮਾਈ ਨੂੰ ਇੱਕ ਰਾਜਨੀਤੀ ਕਰਕੇ ਵੀ ਅਸੀਂ ਮਸ਼ਹੂਰ ਹੋ ਜਾਵਾਂਗੇ, ਕਿਉਂਕਿ ਉਹ ਸਰਕਾਰ ਦੀ ਜਿਹੜਾ ਪੈਨਲ ਬਣਿਆ ਉਹਦੇ ਉਹ ਚੇਅਰਮੈਨ ਨੇ। ਤਾਂ ਇੰਨੇ ਵੱਡੇ ਇਤਿਹਾਸਕਾਰ ਨੇ ਤਾਂ ਚੇਅਰਮੈਨ ਬਣਨਾ ਹੀ ਹੁੰਦਾ। ਜੇ ਪ੍ਰਿੰਟਿੰਗ ਦੇ ਵਿੱਚ ਕੋਈ ਗਲਤੀ ਆਈ ਹੈ ਉਹ ਦੁਰਸਤ ਕਰਨੀ ਤਾਂ ਬਣਦੀ ਹੈ, ਪਰ ਜਿਸ ਤਰੀਕੇ ਨਾਲ ਉਹਨੂੰ ਪ੍ਰੋਜੈਕਟ ਕੀਤਾ ਗਿਆ ਤੇ ਜਿਹਦਾ ਉਹਨਾਂ ਨੂੰ ਅੱਡ ਕੀਤਾ ਗਿਆ ਉਹਦੇ 'ਚ ਐਸਜੀਪੀਸੀ ਬਿਲਕੁਲ ਗਲਤ ਹੈ। ਜੋ ਵੀ ਇਤਿਹਾਸ ਦੇ ਵਿੱਚ ਬਣਿਆ, ਅਸਲ ਵਿੱਚ ਤਾਂ ਐਸਜੀਪੀਸੀ ਨੂੰ, ਜਿਵੇਂ ਇਹਨਾਂ ਦੀ ਬਾਦਲਾ ਪਰਿਵਾਰ ਦੀ ਸਰਕਾਰ ਵੀ ਰਹੀ ਹੈ, ਐਸਜੀਪੀਸੀ ਵੀ ਉਹਨਾਂ ਕੋਲ ਰਹੀ ਹੈ, ਇਹਨਾਂ ਨੂੰ ਅਸਲ ਵਿੱਚ ਤਾਂ ਇੱਕ ਪਰਮਾਨੈਂਟ ਬੋਰਡ ਬਣਾਉਣਾ ਚਾਹੀਦਾ ਵਿਦਵਾਨਾਂ ਦਾ, ਜਿਸ ਤੋਂ ਸਿਗਨੇਚਰ ਹੋ ਕੇ ਹੀ ਸਿਲੇਬਸ ਵਿੱਚ ਕਿਤਾਬਾਂ ਜਾਇਆ ਜਾ। ਤਾਂ ਉਹ ਤਾਂ ਇਹਨਾਂ ਨੇ ਪੱਕੇ ਤੌਰ ਤੇ ਜੇ ਬਣਾਇਆ ਵੀ ਹੈ ਤਾਂ ਉਹਨਾਂ ਦੇ ਉੱਪਰ ਰਾਜਨੀਤੀ ਹੋ ਰਹੀ ਹੈ। ਪਹਿਲਾਂ ਤਾਂ ਕੋਈ ਚਾਹੀਦਾ ਬਣਾਈ ਨਹੀਂ ਹੈ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਅਸਲ ਵਿੱਚ ਕੀ ਹੈ ਕਿ ਜੋ ਸਿੱਖ ਇਤਿਹਾਸ ਦੀ ਵਿਰਾਸਤ ਹੈ ਉਹਨੂੰ ਖਤਮ ਕਰਨ ਵਿੱਚ, ਉਹਨੂੰ ਵਿਗਾੜਨ ਵਿੱਚ ਤੇ ਅਗਲੀ ਪੀੜ੍ਹੀ ਤੱਕ ਮੂਲ ਰੂਪ ਚ ਨਾ ਜਾਣ ਦੇਣ ਦਾ ਹੀ ਇਹ ਸਾਰਾ ਘਾਲਾ ਮਲਾ ਹੋ ਰਿਹਾ ਹੈ। ਚਾਹੇ ਉਹ ਕਾਂਗਰਸ ਦੀ ਸਰਕਾਰ ਹੈ ਇਸ ਟਾਈਮ, ਚਾਹੇ ਉਹ ਬਾਦਲ ਦੀ ਸਰਕਾਰ ਸੀ, ਚਾਹੇ ਐਸਜੀਪੀਸੀ ਹੈ, ਕੋਈ ਵੀ ਜ਼ਿੰਮੇਵਾਰੀ ਨਹੀਂ ਨਿਭਾ ਰਿਹਾ ਜੀ। ਤੇ ਕੀ ਇਹ ਗੱਲ ਕਹਿਣੀ ਦਰੁਸਤ ਬਣਦੀ ਹੈ ਵੀ ਹੁਣ ਜਿਹੜੇ ਮਤੇ ਵੀ ਪਾਸ ਕੀਤੇ ਗਏ ਨੇ ਇਸ ਜਨਰਲ ਇਜਲਾਸ ਦੇ ਦੌਰਾਨ, ਉਹ ਜਿਸ ਮੁੱਦੇ ਤੇ ਅਸੀਂ ਗੱਲਬਾਤ ਕਰ ਰਹੇ ਹਾਂ ਇਹਦੀ ਵੀ ਉਹਦੇ 'ਚ ਗੱਲ ਕੀਤੀ ਗਈ ਹੈ ਮਤੇ ਦੇ ਵਿੱਚ, ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਜਿਹੜਾ ਇਤਿਹਾਸਕ ਖਜ਼ਾਨਾ 84 ਦੇ ਵਿੱਚ ਫੌਜ ਵੱਲੋਂ ਲੁੱਟਿਆ ਗਿਆ ਸੀ ਉਹਨੂੰ ਵੀ ਵਾਪਸ ਲਿਆਉਣ ਦੀ ਗੱਲ ਕੀਤੀ ਗਈ ਹੈ। ਵੀ ਕੋਈ ਸਟ੍ਰਿਕਟ ਜਾਂ ਕੋਈ ਸੁਹਿਰਦਤਾ ਦੇ ਨਾਲ ਕੋਈ ਐਕਸ਼ਨ ਲੈਣ ਦੀ ਥਾਂ ਤੇ ਜਿਹੜੀ ਐਸਜੀਪੀਸੀ ਐਜ਼ ਅ ਬੋਡੀ ਹੈਗੀ ਹੈ ਉਹ ਇਸ ਵਕਤ ਸਿਰਫ ਤੇ ਸਿਰਫ ਮਤਿਆਂ ਤੱਕ ਹੀ ਮਹਿਦੂਦ ਹੋ ਕੇ ਰਹਿ ਗਈ ਹੈ ਜਾਂ ਅਖਬਾਰੀ ਬਿਆਨਬਾਜ਼ੀ ਤੱਕ ਹੀ ਮਹਿਦੂਦ ਹੋ ਕੇ ਰਹਿ ਗਈ ਹੈ। ਮਤੇ ਵੀ ਤਾਂ ਪਾਏ ਗਏ ਨੇ ਕਿ ਬਾਦਲ ਪਰਿਵਾਰ ਜਿਹੜਾ ਹੈ ਉਹ ਸਿੱਖ ਕੌਮ ਦੇ ਟਾਰਗੇਟ ਤੇ ਆ ਗਿਆ ਹੈ ਤੇ ਸਿੱਖ ਕੌਮ ਸਮਝ ਗਈ ਹੈ ਕਿ ਵਾਕਈ ਜਿੰਨਾ ਵੀ ਸਿੱਖੀ ਦੇ ਵਿੱਚ ਨਿਘਾਰ ਆਇਆ ਹੈ ਪਿਛਲੇ 40 ਸਾਲ ਤੋਂ 78 ਤੋਂ ਲੈ ਕੇ ਅੱਜ ਤੱਕ, ਸਿੱਧੇ ਰੂਪ ਵਿੱਚ ਉਹ ਬਾਦਲ ਪਰਿਵਾਰ ਤੇ ਉਹਨਾਂ ਦੇ ਸਾਥੀ ਕੰਨੇ ਮੈਂ ਪਰਿਵਾਰ ਨੂੰ ਤਾਂ ਨਹੀਂ ਕਹਿੰਦਾ ਕਿ ਜਿਹੜੇ ਲੋਕ ਅੱਜ ਬਾਗੀ ਵੀ ਹੋ ਰਹੇ ਨੇ ਬਾਦਲਾਂ ਤੋਂ, ਉਹ ਉਸ ਵਕਤ ਕਿੱਥੇ ਸੀ ਜਾਂ ਉਹਨਾਂ ਦਾ ਸਿੱਖੀ ਸੋਚ ਉਸ ਵਕਤ ਕਿੱਥੇ ਸੀ ਜਦੋਂ ਇਹ ਸਰਕਾਰ ਉਹਨਾਂ ਦੀ ਆਪਣੀ ਸੀ ਜੀ। ਸੋ ਇਹ ਸਾਰੀ ਜੁੰਡਲੀ ਜਿਹੜੀ ਹੈ ਇਹ ਮਤਿਆਂ ਤੱਕ ਤਾਂ ਤੁਸੀਂ ਕਹਿੰਦੇ ਹੋ ਮਤੇ ਵੀ ਤਾਂ ਆਏ ਨੇ ਕਿ ਇਹ ਟਾਰਗੇਟ ਤੇ ਆਏ ਨਹੀਂ, ਤਾਂ ਮਤੇ ਵੀ ਨਹੀਂ ਆਉਂਦੇ ਹਨ। ਮਤੇ ਪੂਰੇ ਕਰਨੇ ਬਿਲਕੁਲ ਨਹੀਂ। ਹੁਣ ਕਿੰਨਾ ਵੱਡਾ ਡਰਾਮਾ ਸੁਖਬੀਰ ਸਿੰਘ ਨੇ ਕੀਤਾ ਹੈ, ਜਾ ਕੇ ਦਿੱਲੀ ਸੋਨੀਆ ਗਾਂਧੀ ਤੇ ਰਾਹੁਲ ਦੀ ਕੋਠੀ ਦੇ ਬਾਹਰ ਧਰਨਾ ਦਿੱਤਾ ਹੈ। ਸਰਕਾਰ ਇਹਨਾਂ ਦੀ ਆਪਣੀ, ਇਹਨਾਂ ਦੀ ਭਾਈਵਾਲ ਸਰਕਾਰ 4.5 ਸਾਲ ਬੀਤ ਗਏ ਬੀਜੇਪੀ ਨੂੰ, 6 ਸਾਲ ਪਹਿਲਾਂ ਰਾਜ ਵਾਜਪਾਈ ਕਰ ਗਿਆ, ਇਹ ਉੱਥੇ ਭਾਈਵਾਲ ਸੀ, ਈਵਨ ਸੁਖਬੀਰ ਮਿਨਿਸਟਰ ਸੀ, ਉਦੋਂ ਤਾਂ ਇਹ ਬੋਲੇ ਨਹੀਂ ਸਰਕਾਰ ਨੇ ਕੁਝ ਕਰਨਾ ਹੁੰਦਾ। ਫਾਇਦਾ ਤਾਂ ਸਰਕਾਰ ਤੋਂ, ਉਹ ਕਿਹੜਾ ਸੋਨੀਆ ਘਰੇ ਲੈ ਗਈ ਜਾਂ ਮਤਲਬ ਕਿ ਸੋਨੀਆ ਗਾਂਧੀ ਜਾਂ ਕਾਂਗਰਸ ਨੂੰ ਮੈਂ ਬਰੀ ਨਹੀਂ ਕਰਦਾ, ਪਰ ਜਿਹੜਾ ਕੰਮ ਜਿਹਨੇ ਕਰਨਾ ਹੈ ਉਹਦੇ ਬਜਾਏ ਤੁਸੀਂ ਜਿਹਨੇ ਨਹੀਂ ਕਰ ਸਕਦਾ ਜਿਹੜਾ ਪਾਵਰ 'ਚ, ਉਹਦੇ ਘਰ ਜਾ ਕੇ ਤੁਸੀਂ ਕੀ ਡਰਾਮਾ ਕਰ ਰਹੇ ਹੋ। ਸੋ ਇਹ ਮਤੇ ਵੀ ਤਾਂ ਹੀ ਆਏ ਨੇ ਕਿ ਅੱਜ ਸੁਖਬੀਰ ਤੇ ਪ੍ਰਕਾਸ਼ ਤੇ ਮਜੀਠੀਆ ਤੇ ਇਹਨਾਂ ਦੀ ਜੁੰਡਲੀ ਚੱਲਦੀ ਚੰਦੀ ਸਾਰੇ, ਇਹਨਾਂ ਨੂੰ ਅੱਜ ਸੁਝਦਾ ਕੁਛ ਨਹੀਂ ਹੈ ਜੀ ਅਸੀਂ ਕਰੀਏ। ਇਹ ਚਾਹੁੰਦੇ ਨੇ, ਕੱਲ ਸਿਰਚੇ ਨੇ ਥੱਪੜ ਮਾਰਤਾ ਤੇ ਤੋੜ 'ਚ ਦਿੱਲੀ ਇੱਕ ਮਤਲਬ ਕਿ ਜਿਹੜਾ ਸਿੱਖ ਕਤਲੇਆਮ ਦਾ ਦੋਸ਼ੀ ਸੀ ਉਹ ਸਜ਼ਾ ਹੋਣੀ ਸੀ, ਕੋਈ ਯਸ਼ਪਾਲ। ਇਹ ਸਾਰੇ ਦੇ ਡਰਾਮੇ ਨੇ। 35 ਸਾਲ ਪਹਿਲਾਂ ਵੀ ਤਾਂ ਉਸ ਤਰੀਕਾ ਤੇ ਆਏ ਸੀਗੇ ਤੇ ਉਹਨਾਂ ਨੇ ਉਹਨੂੰ ਥੱਪੜ ਨਹੀਂ ਮਾਰਿਆ, ਆ ਹੁਣ ਹੀ ਕਿਉਂ ਮਾਰਤਾ। ਸੋ ਇਹ ਸਾਰੀਆਂ ਗੱਲਾਂ ਦਾ ਜੇ ਨਿਚੋੜ ਕੱਢੀਏ ਤਾਂ ਅੱਜ ਇਹ ਅੱਬੜ ਵਾਲੇ ਸ਼ੋਅ ਕਰ ਰਹੇ ਨੇ ਵੀ ਅਸੀਂ ਤਾਂ ਸਿੱਖਾਂ ਦੇ ਜਿਹੜੇ ਮਸਲੇ ਨੇ ਉਹਨਾਂ ਦੇ ਬਹੁਤ ਜ਼ਿਆਦਾ ਚਿੰਤਾਤਰ ਆ, ਅਸੀਂ ਤਾਂ ਮਤਲਬ ਕਿ ਸਿੱਖਾਂ ਨੂੰ ਇਨਸਾਫ ਲੈ ਕੇ ਦੇਵਾਂਗੇ, ਅਸੀਂ ਸਾਰਾ ਕੁਝ ਦੁਰਸਤ ਕਰ ਦਿਆਂਗੇ ਤਾਂ ਜੋ ਸਿੱਖ ਜਿਹੜੇ ਨੇ ਫਿਰ ਦੁਬਾਰਾ ਭੁਲੇਖੇ 'ਚ ਪੈ ਜਾਣ ਤੇ ਸਾਨੂੰ ਵੋਟਾਂ ਪਾ ਦੇਣ। ਬਸ ਇਹ ਰਾਜਨੀਤੀ ਜਿਹੜੀ ਚੱਲ ਰਹੀ ਹੈ। ਪਰ ਸਿੱਖ ਸਮਝ ਗਏ ਨੇ, ਬਰਗਾੜੀ ਜਿਹੜੇ ਬਾਬੇ ਬੈਠੇ ਨੇ, ਭਾਈ ਸਾਹਿਬ ਭਾਈ ਧਿਆਨ ਸਿੰਘ ਜੀ ਮੰਡ, ਉਹਨਾਂ ਦੇ ਸਾਰੇ ਸਾਥੀ, ਉਹਨਾਂ ਦੇ ਕਰਕੇ ਹੀ ਇਹਨਾਂ ਦੀ ਜਿਹੜੀ ਸਥਿਤੀ ਬਦਲੀ ਹੋ ਗਈ ਹੈ। ਸਰਕਾਰ ਵੀ ਮੌਜੂਦਾ ਸਰਕਾਰ ਵੀ ਮਜਬੂਰ ਹੈ
ਬਾਦਲ ਵੀ ਮਜਬੂਰ ਨੇ ਤੇ ਸਿੱਖਾਂ ਦੇ ਵਿੱਚ ਜਿਹੜੀ ਅਸੀਂ ਲੰਬੇ ਸਮੇਂ ਤੋਂ ਕਿਆਸ ਕਰਦੇ ਆ ਰਹੇ ਸੀ, ਅਵੇਅਰਨੈਸ ਦੀ ਘਾਟ ਸੀ, ਉਹ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਕਿ ਅਸਲ ਦੋਸ਼ੀ ਕੌਣ ਜੀ। ਪ੍ਰੋਫੈਸਰ ਸਾਹਿਬ, ਉਹ ਸਾਰਾ ਕੁਝ ਜਿਹੜਾ ਹੈਗਾ ਇਸੇ ਤਰ੍ਹਾਂ ਹੀ ਚੱਲ ਰਿਹਾ ਹੈ ਜੀ। ਜਿਵੇਂ ਤੁਸੀਂ ਅੰਤ ਦੇ ਵਿੱਚ ਬਰਗਾੜੀ ਮੋਰਚੇ ਦੀ ਗੱਲ ਕੀਤੀ ਹੈ, ਮੈਂ ਇਸੇ ਵੱਲ ਨੂੰ ਆਵਾਂ। ਬਰਗਾੜੀ ਦੇ ਵਿੱਚ ਜਦੋਂ ਅਸੀਂ ਦੇਖਿਆ ਕਿ ਜਦੋਂ ਸ਼ਹੀਦ ਸਿੰਘਾਂ ਦੀ ਸ਼ਹਾਦਤ ਦੀ ਵਰ੍ਹੇਗੰਢ ਆਈ ਹੈਗੀ ਹੈ, ਉਦੋਂ ਇੱਕ ਵੱਡਾ ਇਕੱਠ ਹੁੰਦਾ। ਉਹ ਤੋਂ ਬਾਅਦ ਵੀ ਬਰਗਾੜੀ ਮੋਰਚੇ ਨੂੰ ਪੰਜਾਬ ਦੇ ਲੋਕਾਂ ਵੱਲੋਂ, ਸਿੱਖ ਕੌਮ ਵੱਲੋਂ, ਦੁਨੀਆ ਭਰ ਦੇ ਵਿੱਚੋਂ ਜਿਹੜਾ ਸਮਰਥਨ ਹੈਗਾ ਉਹ ਮਿਲਦਾ। ਪਰ ਜਿਹੜੀ ਸਰਕਾਰੀ ਦਰਬਾਰੇ ਜਿਹੜੀਆਂ ਮੰਗਾਂ ਹੈਗੀਆਂ ਨੇ ਉਹ ਵੀ ਅੱਜ ਜਿਉਂਦੀਆਂ ਤਿਉਂ ਖੜੀਆਂ ਨੇ ਤੇ ਉਹਦੇ ਤੇ ਕੋਈ ਹੋਰ ਅਗਾਊਂ ਐਕਸ਼ਨ ਦੀ ਜਿਹੜੀ ਲਾਈਨ ਹੈਗੀ ਹੈ ਉਹ ਨਹੀਂ ਦਿਖ ਰਹੀ। ਇਹਦੇ ਪਿੱਛੇ ਕੀ ਕਾਰਨ ਹੈ, ਜਾਂ ਬਰਗਾੜੀ ਮੋਰਚਾ ਜਿਸ ਹਿਸਾਬ ਨਾਲ ਚੱਲ ਰਿਹਾ ਹੈ, ਅੱਜ ਦੀ ਜਿਹੜੀ ਮੌਜੂਦਾ ਸਥਿਤੀ ਹੈਗੀ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਸਿੱਖ ਵਿਰਾਸਤ ਦੇ ਵਿੱਚ ਮੋਰਚੇ ਜਿਹੜੇ ਨੇ ਬਹੁਤ ਅਹਿਮ ਥਾਂ ਰੱਖਦੇ ਨੇ, ਪਰ ਮੋਰਚੇ ਨੂੰ ਲੀਡ ਕਰਨ ਵਾਲੇ ਲੀਡਰ ਕੀ ਸਮਝੌਤਾ ਕਰ ਲੈਂਦੇ ਨੇ ਜਾਂ ਨਹੀਂ ਕਰ ਲੈਂਦੇ, ਇਹ ਵੀ ਇੱਕ ਇਤਿਹਾਸ ਹੈ ਜੀ। ਜਿੱਥੋਂ ਤੱਕ ਬਰਗਾੜੀ ਮੋਰਚੇ ਦਾ ਸਵਾਲ ਹੈ ਤੇ ਸਿੱਖਾਂ ਦੇ ਵਿੱਚ ਅਵੇਅਰਨੈਸ ਹੈਗੀ ਹੈ, ਤਾਂ ਹੀ ਉੱਥੇ ਲੱਖਾਂ ਦੀ ਗਿਣਤੀ 'ਚ ਲੋਕ ਉੱਥੇ ਜਾ ਰਹੇ ਨੇ। ਕਿਉਂਕਿ ਸਰਕਾਰਾਂ ਵਾਂਗ ਜਾਂ ਕਰਪਟ ਪਾਰਟੀਆਂ ਵਾਂਗ ਬਰਗਾੜੀ ਵਾਲਿਆਂ ਕੋਲ ਤਾਂ ਇੰਨਾ ਪੈਸਾ ਹੈ ਨਹੀਂ ਵੀ ਉਹ ਥਾਂ ਥਾਂ ਤੇ ਪੈਸੇ ਭੇਜਣ ਤੇ ਬੱਸਾਂ ਭਰ ਕੇ ਆ ਜਾਣ। ਇਹਦਾ ਮਤਲਬ ਇਹ ਹੈ ਕਿ ਜਿਹੜੇ ਇੱਥੇ ਲੋਕ ਆ ਰਹੇ ਨੇ ਉਹ ਆਪ ਮੁਹਾਰੇ ਸੰਗਤ ਰੂਪ ਵਿੱਚ ਪਿੰਡਾਂ ਚੋਂ, ਸ਼ਹਿਰਾਂ ਤੋਂ ਇਕੱਠੇ ਹੋ ਕੇ ਜਿਹੜੇ ਨੇ ਪੈਸੇ ਇਕੱਠੇ ਕਰਕੇ ਤੇ ਉਹ ਸੇਵਾ ਰੂਪ ਦੇ ਵਿੱਚ ਇੱਥੇ ਹਾਜ਼ਰ ਹੋ ਰਹੇ। ਇੱਕ ਤਾਂ ਇਹ ਗੱਲ ਬੜੀ ਵਧੀਆ ਹੈ। ਦੂਸਰਾ ਇਹ ਹੈ ਕਿ ਹੋਰ ਤਾਂ ਮੈਂ ਪੁਰਾਣੀ ਗੱਲ ਤਾਂ ਪੜ੍ਹੀ ਹੈ ਸਿਰਫ, ਪਰ 78 ਤੋਂ ਲੈ ਕਰਕੇ ਅੱਜ ਤੱਕ ਦੇ ਮੋਰਚੇ ਮੈਂ ਤਕਰੀਬਨ ਸਾਰੇ ਹੀ ਆਪਣੇ ਅੱਖੀ ਦੇਖੇ ਨੇ, ਆਪਣੀ ਮਾਨਸਿਕਤਾ ਤੇ ਹੰਢਾਏ ਨੇ ਤੇ ਆਪਣੇ ਸਰੀਰ ਤੇ ਹੰਢਾਏ ਨੇ ਜੀ ਕਾਫੀ। ਉਹਨਾਂ ਚੋਂ ਬਰਗਾੜੀ ਮੋਰਚੇ ਦੀ ਵਿਲੱਖਣਤਾ ਜਿਹੜੀ ਹੈ ਸਭ ਤੋਂ ਅਹਿਮ ਹੈ। ਧਰਮਯੁੱਧ ਮੋਰਚਾ ਲੱਗਿਆ, ਉਸ ਵਕਤ ਅਕਾਲੀ ਆਊਟ ਆਫ ਪਾਵਰ ਸੀ ਤੇ ਅਕਾਲੀ ਸਾਰੇ ਮੋਰਚੇ ਨਾਲ ਚੱਲ ਰਹੀ ਸੀ। ਸੰਤ ਜਰਨੈਲ ਸਿੰਘ ਜੀ ਦਾ ਇੱਕ ਇਮੇਜ ਸੀ। ਫਿਰ 78 ਦੇ ਜਿਹੜੇ ਵਾਰਦਾਤ ਹੋ ਚੁੱਕੀ ਸੀ, ਨਿਰੰਕਾਰੀਆਂ ਨੇ ਜੋ ਕਤਲੇਆਮ ਕੀਤਾ ਸੀ ਸਿੱਖਾਂ ਦਾ, ਉਹ ਮਾਹੌਲ ਬਣਿਆ ਹੋਇਆ ਸੀ। ਇਸ ਸਾਰੇ ਨੇ ਇਕੱਠੇ ਹੋ ਕੇ ਧਰਮਯੁੱਧ ਮੋਰਚੇ ਦੇ ਵਿੱਚ ਉਤਸ਼ਾਹ ਭਰਿਆ। ਪਰ ਜਿਹੜਾ ਬਰਗਾੜੀ ਵਾਲਾ ਮੋਰਚਾ ਹੈ, ਇਹ ਜਿਹੜਾ ਲਗਾਤਾਰ ਹੁਣ 6 ਮਹੀਨੇ ਹੋ ਰਹੇ ਨੇ, 6 ਮਹੀਨੇ ਤੋਂ ਕੋਈ ਵੀ ਮੋਰਚਾ ਜਿਹੜਾ ਹੈ ਉਹ ਇਸ ਸਫਲਤਾ ਦੇ ਨਾਲ ਸਿੱਖਾਂ ਦਾ ਨਹੀਂ ਚੱਲਿਆ। ਭਾਵ ਇਸ ਤੋਂ ਇਹ ਵੀ ਸਪਸ਼ਟ ਹੈ ਕਿ ਘੱਟੋ ਘੱਟ 6 ਮਹੀਨੇ ਵਿੱਚ ਜਿਹੜੇ ਸਾਡੇ ਲੀਡਰ ਉੱਥੇ ਲੀਡ ਕਰ ਰਹੇ ਨੇ, ਭਾਈ ਧਿਆਨ ਸਿੰਘ ਜੀ ਮੰਡ ਤੇ ਉਹਨਾਂ ਦੇ ਸਾਥੀ ਤੇ ਉਹਨਾਂ ਦੀਆਂ ਧਿਰਾਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ, ਯੂਨਾਈਟਿਡ ਅਕਾਲੀ ਦਲ, ਸੁਤੰਤਰ ਅਕਾਲੀ ਦਲ ਤੇ ਹੋਰ ਸੰਤ ਮਹਾਂਪੁਰਖ ਜਿਹੜੇ ਹੈਗੇ ਨੇ, ਉਹ ਜਿਹੜੇ ਉੱਥੇ ਸਪੋਰਟ ਕਰ ਰਹੇ ਨੇ, ਜਾਂ ਹੁਣ ਕਲਕੱਤੇ ਤੋਂ ਵੀ ਸੰਗਤ ਆਈ, ਉੱਤਰਾਖੰਡ ਤੋਂ ਵੀ ਸੰਗਤ ਆਈ, ਇਹ ਸਾਰਾ ਕੁਝ ਜਿਹੜਾ ਹੈ ਇਹ ਤੈਅ ਕਰਦਾ ਕਿ ਇਹਨਾਂ ਚੋਂ ਕੋਈ ਵਿਕਿਆ ਨਹੀਂ ਹੈ। ਜੇ ਇਹਨਾਂ ਚੋਂ ਕੋਈ ਸਮਝੌਤਾ ਕਰ ਲੈਂਦਾ ਤੇ ਹੌਲੀ ਹੌਲੀ ਕਰਕੇ ਜਿਹੜਾ ਇਹ ਮੋਰਚਾ ਜਿਹੜਾ ਉਹ ਆਪਾਂ ਲਫ਼ਜ਼ ਪੰਜਾਬੀ ਦਾ ਵਰਗਾ ਠੁੱਸ ਰਿਹਾ ਸੀ। ਸੋ ਇਹ ਜਿਹੜਾ ਅੱਜ ਵੀ ਮੈਂ ਇਹ ਗੱਲ, ਮੇਰੀ ਆਸ ਸਿਰਫ ਬਰਗਾੜੀ ਮੋਰਚੇ ਤੇ ਹੈ, ਨਾ ਸਰਕਾਰ ਤੇ ਆਸ ਹੈ, ਬਾਦਲਾਂ ਤੇ ਤਾਂ ਹੋ ਨਹੀਂ ਸਕਦੀ, ਨਾ ਕਿਸੇ ਹੋਰ ਤੇ ਆਸ ਹੈ। ਆਸ ਹੈ ਬਰਗਾੜੀ ਮੋਰਚੇ ਤੇ। ਆ 25 ਨਵੰਬਰ ਨੂੰ ਫਿਰ ਗੁਰੂ ਨਾਨਕ ਪਾਤਸ਼ਾਹ ਦਾ 550ਵਾਂ ਜਨਮ ਦਿਨ ਸ਼ੁਰੂ ਕਰਨਾ ਉੱਥੋਂ ਮਿਲਾ ਕੇ, ਉਹਦੇ ਵਿੱਚ ਵੀ ਲੱਖਾਂ ਲੋਕ ਤਿਆਰ ਨੇ ਆਉਣ ਨੂੰ, ਜਿਵੇਂ ਅਸੀਂ ਹੁਣ ਪਿੰਡਾਂ ਸ਼ਹਿਰਾਂ 'ਚ ਜਾਂਦੇ ਹਾਂ ਜੀ, ਉਹ ਦੱਸਦੇ ਲੋਕ ਵੀ ਅਸੀਂ ਹਰ ਹਾਲਤ ਵਿੱਚ ਉੱਥੇ ਪਹੁੰਚਾਂਗੇ। ਸੋ ਇਹ ਜਿਹੜੀ ਗੱਲ ਹੈ ਇਹ ਸਿੱਖਾਂ ਦੇ ਵਿੱਚ ਪਿਛਲੇ ਕੋਈ 50 ਸਾਲ ਤੋਂ ਹੌਲੀ ਕਰਕੇ ਅਵੇਅਰਨੈਸ ਘੱਟ ਗਈ ਸੀ। ਆਪਣੀ ਜ਼ਿੰਮੇਵਾਰੀ ਤੋਂ ਥੋੜਾ ਜਿਹਾ ਨਿੱਝ ਤੇ ਆ ਗਏ ਸੀ ਲੋਕ। ਉਹ ਨਿੱਝ ਤੋਂ ਲੀਡਰ ਤਾਂ ਹਜੇ ਨਿੱਝ ਤੱਕ ਨੇ, ਜਿਹੜੇ 153 ਮੈਂਬਰ ਉੱਤੇ ਗਏ ਨੇ, ਇਹ ਸਪਸ਼ਟ ਕਰਦਾ ਕਿ ਉਹ ਹਜੇ ਨਿੱਝ ਨਾਲ ਹੀ ਤਿਆਰ ਕਰ ਰਹੇ ਨੇ। ਕੋਈ ਵੀ ਐਸਜੀਪੀਸੀ ਮੈਂਬਰ ਬਰਗਾੜੀ ਨਹੀਂ ਪਹੁੰਚਿਆ, ਕੋਈ ਵੀ ਮਤਲਬ ਕਿ ਐਮਐਲਏ ਬਾਦਲਾਂ ਦਾ ਅੱਜ ਬਰਗਾੜੀ ਨਹੀਂ ਪਹੁੰਚਿਆ। ਉਹਦਾ ਮਤਲਬ ਹੈ ਵੀ ਜਿਹੜੇ ਲੀਡਰ ਚੁਣੇ ਗਏ ਨੇ, ਚਾਹੇ ਉਹ ਕਰਪਟ ਤਰੀਕੇ ਨਾਲ ਚੁਣੇ ਗਏ ਨੇ, ਉਹ ਤਾਂ ਨਹੀਂ ਹਜੇ ਨਿੱਜਵਾਦ ਤੋਂ ਉੱਪਰ ਉੱਠੇ, ਪਰ ਸੰਗਤ ਜਿਹੜੀ ਹੈ ਉਹ ਨਿੱਜਵਾਦ ਤੋਂ ਉੱਪਰ ਉੱਠ ਕੇ ਕੇਵਲ ਆਪਣੇ ਘਰ ਤੱਕ, ਆਪਣੇ ਧੀਆਂ ਪੁੱਤਰਾਂ ਤੱਕ ਸੀਮਿਤ ਹੋਣ ਤੋਂ ਉੱਪਰ ਉੱਠ ਕੇ ਫਰਜ਼ ਮਹਿਸੂਸ ਕਰ ਰਹੀ ਹੈ ਵੀ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ, ਜੇ ਬਾਈਬਲ ਕਲਾਂ 'ਚ ਸਾਡੇ ਬੱਚੇ ਸ਼ਹੀਦ ਹੋਏ ਨੇ, ਜੇ ਸਾਡੇ ਬੱਚੇ ਅੱਜ ਜੇਲ੍ਹਾਂ ਦੇ ਵਿੱਚ 25 ਸਾਲ 30 ਸਾਲ ਤੋਂ ਸਜ਼ਾ ਪੂਰੀਆਂ ਕਰਨ ਤੋਂ ਬਾਅਦ ਵੀ ਪਏ ਅੰਦਰ ਡੱਕੇ ਹੋਏ ਨੇ, ਕਾਨੂੰਨ ਦੀ ਉਲੰਘਣ ਹੋ ਰਹੀ ਹੈ, ਤਾਂ ਸਾਡਾ ਵੀ ਫਰਜ਼ ਬਣਦਾ ਵੀ ਅਸੀਂ ਉਸ ਮੋਰਚੇ ਨਾਲ ਸਾਥ ਦਈਏ ਜਿਹੜਾ ਮੋਰਚਾ ਇਹ ਗੱਲਾਂ ਦੀ ਮੰਗ ਕਰ ਰਿਹਾ।
जी बिल्कुल प्रोफेसर, तसल्ली वाली गल है, ये संतुष्टि वाली गल है। बिल्कुल नहीं, संगत का सहयोग कंप्लीटली पूर्ण तौर पर मिल रहा है, ये कोई शक नहीं हैगा, पर ਜਿਹੜੀਆਂ ਮੰਗਾਂ ਹੈਗੀਆਂ ਨੇ ਉਹ ਉਹਨਾਂ ਦੀ ਜਿਹੜੀ ਪੂਰਤੀ ਹੋਣੀ ਹੈ ਉਹ ਸਰਕਾਰ ਦੇ ਦਖਲ ਤੋਂ ਬਿਨਾਂ ਜਾਂ ਉਹਨਾਂ ਦੇ ਹੁਕਮ ਤੋਂ ਬਿਨਾਂ ਨਹੀਂ ਹੋ ਸਕਦੀ। ਜਿਹੜੀਆਂ ਮੰਗਾਂ ਤਿੰਨ ਮੁੱਖ ਮੰਗਾਂ ਹੈਗੀਆਂ ਨੇ ਤੇ ਉਹਦੇ ਨਾਲ ਜਿਹੜੀ ਗੱਲਬਾਤ ਸੀ ਸਰਕਾਰ ਦੇ ਨਾਲ ਇੱਕ ਸਟੇਜ ਤੇ ਚੱਲ ਵੀ ਰਹੀ ਸੀ, ਪਰ ਜਦੋਂ ਅਸੀਂ ਲਾਸਟ ਟਾਈਮ ਵੀ ਗੱਲ ਕੀਤੀ ਸੀ, ਜਦੋਂ कैबिनेट मिनिस्टर त्रिपत रजिंदर सिंह बाजवा होरां ने जिहड़ियां नैगोशिएशनस हैगियां ने ये कह के कट ऑफ कर दित्तियां सी बरगाड़ी मोर्चे दे नाल कि बरगाड़ी मोर्चे दी जिहड़ी लाइन ऑफ एक्शन हैगी आ वो धार्मिक मुद्दਿਆਂ ਨੂੰ ਛੱਡ ਕੇ ਹੁਣ ਉਹ ਸਿਆਸਤ ਵਾਲੇ ਪਾਸੇ ਨੂੰ ਤੁਰ ਪਏ ਆ। ਸੋ ਇਹਨਾਂ ਹਾਲਾਤਾਂ ਦੇ ਵਿੱਚ ਕੀ ਅੱਜ ਦੀ ਡੇਟ ਦੇ ਵਿੱਚ ਕੋਈ ਸਰਕਾਰ ਦੇ ਨਾਲ ਨੈਗੋਸ਼ੀਏਸ਼ਨ ਚੱਲ ਰਹੀ ਹੈ ਜਾਂ ਜਿਹੜੀਆਂ ਮੰਗਾਂ ਹੈਗੀਆਂ ਨੇ ਉਹਨਾਂ ਦੀ ਪੂਰਤੀ ਦੇ ਲਈ ਕੀ ਯਤਨ ਕੀਤੇ ਜਾ ਰਹੇ ਨੇ ਬਰਗਾੜੀ ਮੋਰਚੇ ਦੇ ਜਿਹੜੇ ਆਗੂ ਹੈਗੇ ਆ ਉਹਨਾਂ ਦੇ ਵੱਲੋਂ ਤਾਂ ਕਿ ਮੰਗਾਂ ਦੀ ਪੂਰਤੀ ਹੋ ਸਕੇ? ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਮੌਜੂਦਾ ਸਰਕਾਰ ਹੈ, ਚਾਹੇ ਉਹ ਚੰਡੀਗੜ੍ਹ ਬੈਠੀ ਹੈ ਚਾਹੇ ਉਹ ਕੁਝ ਦਿੱਲੀ ਬੈਠੀ ਹੈ, ਕਰਨਾ ਤਾਂ ਉਹਨਾਂ ਨੇ ਹੀ ਹੈ। ਪਰ ਜਿਹੜੀ ਅਵੇਅਰਨੈਸ ਦੀ ਮੈਂ ਗੱਲ ਕੀਤੀ ਹੈ ਉਹਦੇ ਵਿੱਚ ਚਾਹੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਾਹਿਬ ਕਹਿਣ, ਚਾਹੇ ਕੋਈ ਹੋਰ ਕਹੇ, ਚਾਹੇ ਬਾਦਲ ਕਹਿਣ, ਇਹ ਜਿਹੜੀਆਂ ਕੋਸ਼ਿਸ਼ਾਂ ਹਰਕਤਾਂ ਨੇ ਕਿ ਬਰਗਾੜੀ ਮੋਰਚੇ ਨੂੰ ਬਦਨਾਮ ਕਰਤਾ ਜਾਵੇ, ਚਾਹੇ ਉਹਨੂੰ ਪੋਲੀਟੀਕਲ ਜਿਹੜੀ ਗੱਲ ਹੈ ਕੋਈ ਪਾਪ ਨਹੀਂ ਹੈ। ਜੇ ਜਥੇਦਾਰ ਅਕਾਲ ਤਖਤ ਸਾਹਿਬ ਪੋਲੀਟੀਕਲ ਗੱਲ ਨਹੀਂ ਕਰ ਸਕਦੇ ਤਾਂ ਹੋਰ ਕੌਣ ਕਰੂਗਾ? ਸਰਕਾਰਾਂ ਵੀ ਤਾਂ ਪੋਲੀਟੀਕਲ ਨੇ ਜਿਨ੍ਹਾਂ ਨੇ ਮੰਗਾਂ ਪੂਰੀਆਂ ਕਰਨੀਆਂ ਨੇ। ਸੋ ਇਹ ਤਾਂ ਵੈਸੇ ਹੀ ਇੱਕ ਕਿਸਮ ਦਾ ਵੀ ਆਟਾ ਗੁੰਦੀ ਹਿਲਦੀ ਕਿਉਂ ਹੈ ਉਹ ਗੱਲ ਹੈ। ਜਿਹੜੀ ਗੱਲ ਹੈ ਵੀ ਜੇ ਸਰਕਾਰ ਪੂਰਤੀ ਨਹੀਂ ਕਰੇਗੀ, ਇਹ ਤੁਸੀਂ ਆ ਕੇ ਪਿੰਡਾਂ ਸ਼ਹਿਰਾਂ ਦੇ ਵਿੱਚ ਸਰਵੇ ਕਰਵਾ ਸਕਦੇ ਹੋ ਕਿ ਲੋਕ ਅੱਜ ਮੌਜੂਦਾ ਸਰਕਾਰ ਤੋਂ ਵੀ ਇਸ ਇਸ਼ੂ ਦੇ ਉੱਤੇ ਬਹੁਤ ਜ਼ਿਆਦਾ ਨਾਰਾਜ਼ ਨੇ ਤੇ ਜਿਹੜੇ ਮੋਰਚੇ ਹੁੰਦੇ ਨੇ ਉਹ ਲੋਕਾਂ ਨੂੰ ਇਕੱਠਾ ਰੱਖ ਕੇ ਜਿਹੜਾ ਬੰਦਾ ਇਨਸਾਫ ਨਹੀਂ ਦੇ ਰਿਹਾ ਜਾਂ ਜ਼ੁਲਮ ਦੇ ਵਿੱਚ ਭਾਈਵਾਲ ਬਣ ਰਿਹਾ ਉਸ ਨੂੰ ਮਤਲਬ ਕਿ ਟਾਰਗੇਟ ਕਰਨਾ ਹੁੰਦਾ ਹੈ। ਉਹ ਟਾਰਗੇਟ ਬਹੁਤ ਤਰੀਕੇ ਨਾਲ ਹੋ ਰਿਹਾ ਹੈ। ਸਰਕਾਰ ਹੁਣ ਸੋਚੇ ਕਿ ਉਹਨੇ ਲੋਕਾਂ ਦੇ ਰੋਹ ਤੋਂ ਕਿਵੇਂ ਬਚਣਾ ਹੈ ਜੀ। ਬਰਗਾੜੀ ਵਾਲੇ ਤਾਂ ਆਪਣਾ ਕੰਮ ਜਿਹੜਾ ਉਹ ਚੱਲੀ ਜਾ ਰਹੇ ਨੇ, ਉਹ ਸ਼ਾਂਤੀਪੂਰਨ ਚੱਲ ਰਹੇ ਨੇ, ਉਹ ਕਾਨੂੰਨ ਤੌਰ ਤੇ ਚੱਲ ਰਹੇ ਨੇ, ਕਿਉਂਕਿ ਇਹਨਾਂ ਦਾ ਹੁਣ ਕੋਸ਼ਿਸ਼ਾਂ ਇਹ ਨੇ ਕਿ ਕਿਸੇ ਤਰੀਕੇ ਉਹਨਾਂ ਨੂੰ ਸ਼ਾਂਤੀਪੂਰਨ ਤਰੀਕੇ ਤੋਂ ਛਿੜਕਾ ਦਿੱਤਾ ਜਾਵੇ ਉਹਨਾਂ ਦੀ ਗੱਲ। ਹੁਣ ਦੇਖੋ ਇੰਡੀਆ ਦੀਆਂ ਏਜੰਸੀਆਂ ਜਿਹੜੀਆਂ ਨੇ, ਮੈਂ ਕਿਹਾ ਸੀ ਚੰਡੀਗੜ੍ਹ ਤੇ ਦਿੱਲੀ ਬੈਠੀਆਂ ਸਰਕਾਰਾਂ, ਮਿਸਟਰ ਰਾਵਤ ਜਿਹੜਾ ਕਿ ਜਰਨਲ ਹੈ ਮਿਲਟਰੀ ਦਾ, ਉਹ ਕਿਉਂ ਬਿਆਨ ਦੇ ਰਿਹਾ ਜੀ ਪੰਜਾਬ ਬਾਰੇ? ਅਚਾਨਕ ਉਹਨੂੰ ਕਿਵੇਂ ਚੇਤਾ ਆ ਗਿਆ? ਇਹਦਾ ਮਤਲਬ ਇਹ ਹੈ ਕਿ ਦਿੱਲੀ ਵੀ ਬਹੁਤ ਜ਼ਿਆਦਾ ਇਸ ਗੱਲ ਤੋਂ ਫਿਕਰਮੰਦ ਹੈ ਕਿ ਬਰਗਾੜੀ ਮੋਰਚੇ ਦੀਆਂ ਮੰਗਾਂ ਜੇ ਨਾ ਮੰਨੀਆਂ ਤਾਂ ਮਤਲਬ ਕਿ ਸਾਡੇ ਤੇ ਵੀ ਗੱਲ ਆ ਸਕਦੀ ਆ। ਉਸ ਕਰਕੇ ਉਹਨਾਂ ਨੇ ਆਪਣੀਆਂ ਏਜੰਸੀਆਂ ਤੋਂ ਹੁਣ ਅਖਬਾਰਾਂ ਰੋਜ਼ ਭਰੀਆਂ ਹੋਈਆਂ ਨੇ ਵੀ ਅੱਜ ਵੀ ਅਖਬਾਰ ਕਹਿ ਰਹੀ ਹੈ ਕਿ ਅੱਤਵਾਦੀ ਦਿਖੇ ਜੀ ਪੰਜਾਬ ਦੇ ਵਿੱਚ। ਇਹ ਸਾਰਾ ਕੁਝ ਇੱਕਦਮ ਕਿਵੇਂ ਹੋ ਗਿਆ? ਕਿ ਬਾਦਲ ਨੂੰ ਕੋਈ ਮਾਰਨ ਆ ਗਿਆ, ਕੋਈ ਮਤਲਬ ਕਹਿਣ ਤੋਂ ਕਤਲ ਹੋ ਗਏ, ਜਾਂ ਏਜੰਸੀਆਂ ਕਹਿੰਦੇ ਜੀ ਹੁਣ ਅੱਤਵਾਦ ਫਿਰ ਫੈਲ ਜੂਗਾ, ਜਾਂ ਰਾਵਤ ਕਹਿੰਦਾ ਹੈ ਕਿ ਖਤਰਾ ਹੋ ਜਾਏਗਾ ਅੱਤਵਾਦੀਆਂ ਤੋਂ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਪਲਾਨਡ ਰੂਪ ਦੇ ਵਿੱਚ ਯੋਜਨਾਬੱਧ ਤਰੀਕੇ ਦੇ ਨਾਲ ਫੈਲਾਈਆਂ ਜਾ ਰਹੀਆਂ ਨੇ ਤਾਂ ਜੋ ਲੋਕਾਂ ਦੇ ਵਿੱਚ ਪਹਿਲਾਂ ਦੀ ਤਰ੍ਹਾਂ ਧਰਮਯੁੱਧ ਮੋਰਚੇ ਦੇ ਸਮੇਂ ਤੋਂ ਲੈ ਕੇ ਇਹ ਸਾਰੀ ਨੀਤੀ ਉਹੀ ਹੈ ਜੀ, ਪਹਿਲਾਂ ਦੀ ਤਰ੍ਹਾਂ ਸਹਿਮ ਪੈਦਾ ਕੀਤਾ ਜਾਵੇ ਇੱਕ ਖਾਸ ਭਾਈਚਾਰੇ ਦੇ ਉੱਤੇ, ਜਦ ਕਿ ਸਾਡੇ ਹਿੰਦੂ ਭਰਾ, ਸਾਡੇ ਮੁਸਲਮਾਨ ਭਰਾ ਬਹੁਤ ਜ਼ਿਆਦਾ ਚੰਗੀ ਤਰ੍ਹਾਂ ਸਮਝ ਗਏ ਨੇ ਕਿ ਉਹਨਾਂ ਨੂੰ ਤਾਂ ਕੋਈ ਖਤਰਾ ਹੈ ਹੀ ਨਹੀਂ ਇੱਥੇ ਜੀ। ਇਹ ਸਾਰਾ ਕੁਝ ਬਰਗਾੜੀ ਮੋਰਚੇ ਨੂੰ ਬਦਨਾਮ ਕਰਨ ਦੀ ਇੱਕ ਨੀਤੀ ਹੈ। ਉਹ ਨੀਤੀ ਜਿਹੜੀ ਹੈ ਹੁਣ ਲੋਕ ਸਮਝਣ ਲੱਗ ਗਏ, ਸਾਡੀ ਵੀ ਇਹ ਡਿਊਟੀ ਬਣਦੀ ਹੈ ਕਿ ਅਸੀਂ ਹੋਰ ਲੋਕਾਂ ਨੂੰ ਸਮਝਾਈਏ, ਕਿਉਂਕਿ ਲੋਕਾਂ ਨੂੰ ਬੇਮਤਲਬ ਡਰਾ ਕੇ ਇੱਕ ਵੋਟ ਰਾਜਨੀਤੀ, ਇੱਕ ਬਦਨਾਮ ਕਰਨ ਦੀ ਰਾਜਨੀਤੀ ਜਿਹੜੀ ਹੈ ਪਹਿਲਾਂ 70 ਤੋਂ ਲੈ ਕੇ ਹੁਣ ਤੱਕ ਚੱਲਦੀ ਰਹੀ ਤੇ ਅੱਗੇ ਕੰਟੀਨਿਊ ਕਰਨਾ ਚਾਹੁੰਦੇ ਨੇ ਜੀ। ਸੋ ਇਹ ਸਰਕਾਰਾਂ ਸੋਚਣ ਕਿ ਉਹਨਾਂ ਨੇ ਕਿਵੇਂ ਇੱਥੇ ਨਿਕਲਣਾ। ਬਰਗਾੜੀ ਜਿਹੜਾ ਹੈ ਉਹ ਬੜੇ ਪ੍ਰੋਪਰਲੀ ਤਰੀਕੇ ਦੇ ਨਾਲ ਆਪਣੀ ਕਦਮ ਅੱਗੇ ਵਧਾ ਰਿਹਾ ਹੈ। ਮੰਜ਼ਿਲ ਜਿਹੜੀ ਹੈ ਸਾਨੂੰ ਜੋ ਗੁਰੂ ਸਾਹਿਬ ਤੋਂ ਸਿੱਖਿਆ ਮਿਲੀ ਹੈ, ਸਾਡਾ ਕੰਮ ਸੱਚ ਦੇ ਉੱਤੇ ਦ੍ਰਿੜਤਾ ਦੇ ਨਾਲ ਚੱਲਦੇ ਰਹਿਣਾ ਹੈ। ਜਿਹੜੀ ਦੁਨਿਆਵੀ ਤੌਰ ਤੇ ਸਫਲਤਾ ਹੈ, ਇਹ ਜਿਹੜੀਆਂ ਜ਼ਿੰਮੇਵਾਰ ਧਿਰਾਂ ਨੇ ਸਰਕਾਰ ਦੇ ਵਿੱਚ ਬੈਠੀਆਂ ਨੇ ਜਾਂ ਆਪੋਜੀਸ਼ਨ 'ਚ ਬੈਠੀਆਂ ਨੇ, ਉਹ ਦੇਖਣ ਵੀ ਉਹਨਾਂ ਨੇ ਕੀ ਕਰਨਾ ਹੈ ਜਾਂ ਕੀ ਕਹਿਣਾ ਹੈ। ਸਿੱਖ ਨੇ ਤਾਂ ਆਪਣੇ ਸੱਚ ਦੇ ਉੱਤੇ ਦ੍ਰਿੜਤਾ ਨਾਲ ਚੱਲਦੇ ਰਹਿਣਾ ਹੈ, ਇਹ ਸਾਨੂੰ ਗੁਰੂ ਸਾਹਿਬ ਨੇ ਦੱਸਿਆ। ਅਸੀਂ ਉਸ ਤੇ ਚੱਲ ਰਹੇ ਹਾਂ ਬਰਗਾੜੀ ਵਾਲਿਆਂ ਦੀ ਅਗਵਾਈ ਦੇ ਵਿੱਚ
ਜੀ ਪ੍ਰੋਫੈਸਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਹਨਾਂ ਦੋਵਾਂ ਇਸ਼ੂਜ਼ ਦੇ ਉੱਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ ਬਹੁਤ ਧੰਨਵਾਦ। ਅੰਤ ਦੇ ਵਿੱਚ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ ਸਰ ਅਮਰਵੀਰ ਸਿੰਘ ਜੀ, TV 84 ਤੇ ਮੇਰੇ ਸਾਰੇ ਸਰੋਤਿਆਂ ਨੂੰ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਪ੍ਰੋਫੈਸਰ ਮਹਿੰਦਰਪਾਲ ਸਿੰਘ ਹੋਰਾਂ ਦੇ ਨਾਲੇ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ ਕਿ TV 84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV 84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV 84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।